ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ। ਮੈਂ ਇਸ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਕਰਦੇ ਹਾਂ ਜੀ। ਜਿਹੜਾ ਪ੍ਰੋਗਰਾਮ ਕੱਲ ਕਸ਼ਮੀਰ ਸੋਲੀਡੈਰਿਟੀ ਡੇ ਦਾ ਸਾਡੀ ਟੀਮ ਨੇ ਕਵਰ ਕੀਤਾ, ਉਸ ਦੀ ਪੂਰੀ ਜਿਹੜੀ ਹੈ ਐਡੀਟਡ ਰਿਪੋਰਟਿੰਗ ਆਲਮੋਸਟ ਅੱਧੇ ਘੰਟੇ ਦੀ ਅੱਜ ਦੇ 9:30 ਤੋਂ 10 ਵਾਲੇ ਸਲੋਟ 'ਚ ਦਿਖਾਈ ਜਾਏਗੀ ਜੀ। ਔਰ ਇਸੇ ਤਰ੍ਹਾਂ ਕੱਲ ਜਿਹੜਾ ਅਸੀਂ ਸੈਗਮੈਂਟ ਕਸ਼ਮੀਰ ਸੋਲੀਡੈਰਿਟੀ ਡੇ ਦੇ ਉੱਤੇ ਕੀਤਾ ਸੀ, ਉਹਨੂੰ ਸਾਡੇ ਵਿਊਅਰਸ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜੀ। 21,000 ਤੋਂ ਜ਼ਿਆਦਾ ਉਸ ਦੇ ਵਿਊਅਰਸ ਨੇ, 252 ਸ਼ੇਅਰਸ ਨੇ ਔਰ 174 ਕਮੈਂਟਸ ਨੇ, ਜਿਹਦੇ ਵਿੱਚ ਬਹੁਤ ਸਾਰਿਆਂ ਨੇ ਤਾਰੀਫ ਕੀਤੀ ਹੈ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਟਾਈਟਲਰ ਦੇ ਸਟਿੰਗ ਆਪਰੇਸ਼ਨ ਵਾਲਾ ਸੈਗਮੈਂਟ ਅਸੀਂ ਗੱਲ ਕੀਤਾ ਸੀ ਫੇਸਬੁੱਕ ਤੇ, ਉਹਦੇ 21,000 ਤੋਂ ਜ਼ਿਆਦਾ ਵਿਊਅਰਸ ਨੇ, 326 ਸ਼ੇਅਰ ਨੇ ਔਰ 88 ਕਮੈਂਟਸ ਨੇ। ਸੋ ਅਸੀਂ ਸਭ ਦਾ ਟੁਗੇਦਰ ਇਕੱਠੇ ਹੀ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਨੀਮ ਰਿਕਰੀਦ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ, the thing is that when they start discussing you, it means that you are something. I mean, the more opposition you face, it means they recognize you as an opposition, which is your success. Best of luck. Wish you to face more opposition from the oppressor. God speed. ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਨੀਮਰਿਕ ਜੀ, ਇਹਨਾਂ ਨੇ ਬੜਾ ਬਿਊਟੀਫੁਲ ਪੁਆਇੰਟ ਲਿਆਂਦਾ ਕਿ ਵੀ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਤੁਹਾਡਾ ਵਿਰੋਧ ਕਰਨਾ, ਇਹਦਾ ਮਤਲਬ ਹੈ ਵੀ ਤੁਹਾਡੀ ਹੋਂਦ ਹੈ ਔਰ ਉਹਨਾਂ ਦੇ ਲਈ ਤੁਸੀਂ ਖਤਰਾ ਬਣ ਗਏ। ਇਹ ਤੁਹਾਡੀ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ ਕਿ ਵੀ ਤੁਸੀਂ ਅੱਜ ਉਹ ਮੁਕਾਮ ਕੌਮ ਦੇ ਤੌਰ ਤੇ ਹਾਸਿਲ ਕੀਤਾ ਹੈ ਔਰ ਕੌਮੀ ਆਜ਼ਾਦੀ ਦੀ ਗੱਲ ਅੱਜ ਇਸ ਹੱਦ ਤੱਕ ਡਾਇਸਪੋਰਾ ਸਿੱਖਾਂ ਨੇ ਜਿਹੜੀ ਹੈ ਉਸ ਨੂੰ ਅੱਗੇ ਤੋਰਿਆ ਕਿ ਹਕੂਮਤ ਕੰਬ ਰਹੀ ਹੈ ਔਰ ਗੋਡ ਸਪੀਡ ਉਹਨਾਂ ਨੇ ਸਾਨੂੰ ਚਾਹਨਾ ਕੀਤੀ ਹੈ ਕਿ ਵੀ ਕੁਇਕਲੀ ਰੱਬ ਚਾਹੇ ਤੁਸੀਂ ਜਲਦੀ ਹਾਸਲ ਕਰੋ। ਬਹੁਤ ਸ਼ੁਕਰੀਆ ਰਿਕ ਜੀ। ਜੀ ਪਰਵਿੰਦਰ ਸਿੰਘ ਜੀ ਲਿਖਦੇ ਨੇ, ਜਦੋਂ ਟਰੂਡੋ ਅੰਮ੍ਰਿਤਸਰ ਪਹੁੰਚੇ ਤਾਂ ਹਰ ਮੋੜ ਤੇ ਬੋਰਡ ਲੱਗੇ ਹੋਣ, ਖਾਲਿਸਤਾਨ ਵੈਲਕਮ ਯੂ ਮਿਸਟਰ ਜਸਟਨ ਟਰੂਡੋ। ਦੇਖੋ ਜੇ ਲੱਗ ਜਾਣ ਬੋਰਡ ਤੇ ਕਿਆ ਕਹਿਣਾ, ਸੋਨੇ ਤੇ ਸੁਹਾਗਾ ਹੋ ਜਾਏਗਾ। ਦੋ ਵਾਰੀ ਝੰਡਾ ਹੀ ਕੋਈ ਦਿਖਾ ਦੇ ਖਾਲਿਸਤਾਨ ਦਾ, ਇੰਨਾ ਹੀ ਬਹੁਤ ਹੈ, ਪਰ ਇਹਨਾਂ ਨੇ ਨੇੜੇ ਲੱਗਣ ਨਹੀਂ ਦੇਣਾ ਹੈ ਕਿਸੇ ਨੂੰ। ਜੀ ਹਰਜਾਪ ਸਿੰਘ ਜਾਪੀ ਲਿਖਦੇ ਨੇ, ਇਹ ਗੱਲ ਦਾ ਡਰ ਡਾਕਟਰ ਸਾਹਿਬ ਅੱਜ ਸਵੇਰ ਤੋਂ ਮੇਰੇ ਦਿਮਾਗ ਵਿੱਚ ਖੜ ਗਈ ਹੈ। ਜੋ ਹਾਲਤ ਹਨ ਇਹ ਬੁਖਲਾਏ ਹਨ, ਇਹ ਕੁਝ ਵੀ ਕਰ ਸਕਦੇ ਹਨ। ਹਾਂ, ਸੋ ਇਸੇ ਲਈ ਮੈਂ ਜਿਹੜਾ ਇਹ ਸੁਝਾਅ ਦਿੱਤਾ ਕਿ ਜਸਟਿਨ ਟਰੂਡੋ ਦੇ ਆਫਿਸ ਨੂੰ ਉਹਨਾਂ ਨੂੰ ਵੀ ਬਰੀਫ ਕਰਨਾ ਔਰ ਇਹ ਵਾਰਨ ਕਰਨਾ, ਤਾਂ ਕਿ ਜਦੋਂ ਕੋਈ ਚੀਜ਼ ਪਹਿਲਾਂ ਤੁਸੀਂ ਐਕਸਪੋਜ਼ ਕਰ ਦਿੰਦੇ ਹੋ ਔਰ ਏਜੰਸੀਆਂ ਜਦੋਂ ਇਹਨਾਂ ਦਾ ਕੋਈ ਐਕਸਪੋਜ਼ ਹੋ ਜਾਏ ਫਿਰ ਹਟ ਜਾਂਦੀਆਂ ਨੇ ਪਿੱਛੇ। ਸੋ ਇਸ ਵੇਲੇ ਸਾਨੂੰ ਇਹ ਗੱਲ ਨੂੰ ਹਾਈਲਾਈਟ ਕਰਨਾ ਚਾਹੀਦਾ ਹੈ ਕਿ ਕਿਸੇ ਹੱਦ ਤੱਕ ਵੀ ਜਾ ਸਕਦਾ। ਜੀ ਡਾਕਟਰ ਸਾਹਿਬ ਕਸ਼ਮੀਰ ਵਿਕ ਜੀ ਨੇ ਸਾਨੂੰ ਲਿਖਿਆ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਸਵਰਨ ਸਿੰਘ ਧਾਲੀਵਾਲ ਨੇ ਉਹਨਾਂ ਨੇ ਕੁਝ ਸਾਨੂੰ ਦਾਨੀਵਾਲ ਨੇ ਲਿਖਿਆ ਹੈ, ਰਿਕੁਐਸਟ ਯੂ ਆਲ ਟੂ ਡਾਊਨਲੋਡ ਮਾਈ ਰੇਡੀਓ ਐਪ, ਇਟ ਵਿਲ ਬੀ ਏ ਗ੍ਰੇਟ ਹੈਲਪ ਟੂ fearless journalism. We do live from 8:30 am on ਮੈਂ ਸਮਝਦਾ ਵੀ ਲਿੰਕ ਉਹਨਾਂ ਨੇ ਦਿੱਤਾ ਹੋਇਆ। ਸੋ ਅਸੀਂ ਜਿਹੜੇ ਵੀ ਸਾਡੇ ਬਹਾਦਰ ਵੀਰ ਉੱਥੇ ਬੈਠ ਕੇ ਜਿਵੇਂ ਸਵਰਨ ਸਿੰਘ ਦਾਨੇਵਾਲੀਆ ਰਿਪੋਰਟ ਕਰਦੇ ਨੇ, ਅਸੀਂ ਚਾਹਾਂਗੇ ਕਿ ਵੀ ਸਾਡੇ ਦਰਸ਼ਕ ਜ਼ਰੂਰ ਉਹਨਾਂ ਦੀ ਰੇਡੀਓ ਐਪ ਡਾਊਨਲੋਡ ਕਰਨ, ਰੇਡੀਓ ਪੰਜਾਬ ਟੁਡੇ, ਔਰ ਇਸ ਦਾ ਆਨੰਦ ਮਾਣਨ। ਜੀ ਨਾਸੀਰ ਅਹਿਮਦ ਸੁਲਤਾਨ ਲਿਖਦੇ ਨੇ, ਡਾਕਟਰ ਜੀ ਨੀਲਮ ਜੀ ਸਲਾਮ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਰ ਝੂਠ ਦਾ ਵਰਲਡ ਕੱਪ ਹੋਵੇ ਤੇ ਏਦਾਂ ਇੰਡੀਅਨ ਚੈਂਪੀਅਨ ਹੈ। ਨਹੀਂ, ਉਹਨਾਂ ਕੋਲ ਪੱਕਾ ਹੀ ਹੈ, ਉਹਨਾਂ ਦੇ ਇਹ ਝੰਡੀ ਉਹਨਾਂ ਦੀ ਹੈ ਜੀ। ਅੰਗਰੀਸ਼ ਕੁਲਦੀਪ ਲਿਖਦੇ ਨੇ, find some other countries living together in Punjabi humanity, people Brazil land for sale। ਫਿਰ ਹਾਂਜੀ ਓਕੇ ਰਹਿੰਦੇ ਨੇ। ਫਿਰ ਇਹਨਾਂ ਨੂੰ ਪਰਵਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਮੀ ਸਿੰਘ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਾ ਹੀ ਪੜ੍ਹਦਾ ਨੇ ਉਹਨਾਂ ਦੇ। ਮੀਆਂ ਆਸਮ ਲਿਖਦੇ ਨੇ, ਬੇਅੰਤ ਸਿੰਘ ਖਾਲਸਾਨੀ ਲਿਖਦੇ ਨੇ, ਅਗੂ ਜੁਝਾਰ ਸਿੰਘ ਲਿਖਦੇ ਨੇ, ਫਿਰ ਬਲਦੇਵ ਸਿੰਘ ਲਿਖਦੇ ਨੇ, ਗੁਰਵਿੰਦਰ ਸਿੰਘ ਲਿਖਦੇ ਨੇ, ਹਰਵਿੰਦਰ ਨਾਗਰਾ ਲਿਖਦੇ ਨੇ, ਗੁਰਿੰਦਰ ਸਿੰਘ ਲਿਖਦੇ ਨੇ, ਹਰਵੀਰ ਸੋਹੀ ਲਿਖਦੇ ਨੇ, ਰਜਿੰਦਰ ਸਿੰਘ ਸਿੱਧੂ ਲਿਖਦੇ ਨੇ, ਤੇ ਫਿਰ ਰਣਜੋਤ ਸਿੰਘ ਲਿਖਦੇ ਨੇ। ਜੀ ਡਾਕਟਰ ਸਾਹਿਬ ਇਹਨਾਂ ਸਭ ਦਾ ਸ਼ੁਕਰੀਆ। ਜ਼ੈਨ ਉਲਾਬੀਦੀਨ ਕਹਿੰਦੇ ਨੇ, ਸਰ ਕੈਨ ਯੂ ਟੈਲ ਮੀ ਦਾ ਹਿਸਟਰੀ ਆਫ ਹਰੀ ਸਿੰਘ
and Man Singh, which names are given to the cities of Haripur and Mansehra. ਇਹ ਅਸੀਂ ਕਿਸੇ ਦਿਨ, ਕਿਉਂਕਿ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਗਿਲਟੀ ਵੀ ਮਹਿਸੂਸ ਕਰਦਾ ਕਿ ਮਨਸੇਰੇ ਤੋਂ ਯੂਨੀਵਰਸਿਟੀ ਦੇ ਇੱਕ ਸਟੂਡੈਂਟਸ ਨੇ ਸਾਨੂੰ ਲਿਖਿਆ ਜਿਹੜੇ ਖਾਲਿਸਤਾਨ ਦੇ ਉੱਤੇ ਰਿਸਰਚ ਕਰ ਰਹੇ ਨੇ, ਮੈਂ ਉਹਨਾਂ ਦੇ ਨਾਲ ਕਮਿਊਨੀਕੇਟ ਨਹੀਂ ਕਰ ਸਕਿਆ ਜੀ। ਔਰ ਇਹ ਦੋਨੋਂ ਹੀ, ਜਿਹੜਾ ਮਨਸੇਰ ਹੈ ਉਹ ਜਨਰਲ ਮਾਨ ਸਿੰਘ ਉਹਨਾਂ ਦੇ ਨਾਂ ਤੇ ਹੈ, ਔਰ ਹਰੀਪੁਰ ਜਨਰਲ ਹਰੀ ਸਿੰਘ ਨਲੂਆ ਜਿਹਨੇ ਜਿਹੜਾ ਪ੍ਰੈਜ਼ੈਂਟ ਡੇ ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਹੈ ਜਿਹਨੂੰ ਡਿਊਰੈਂਟ ਲਾਈਨ 1893 ਜਿਨ੍ਹਾਂ ਨੇ ਬਣਾਇਆ ਜੀ, ਉਹ ਉਹਨਾਂ ਨੇ ਡਰਾ ਕੀਤਾ। ਤੇ ਤੁਸੀਂ ਅਗਲਾ ਹਾਂਜੀ ਮਨਵਿੰਦਰ ਸਿੰਘ ਖਾਲਸਾ ਕਿ ਹਾਂਜੀ ਜਗਦੀਸ਼ ਸਿੰਘ ਸੈਣੀ ਲਿਖਦੇ ਨੇ ਚੋਣਾਂ ਤੇ ਪਹਿਲੇ ਚੋਣਾਂ ਤੋਂ ਪਹਿਲੇ ਤੁਸੀਂ ਪੜ੍ਹ ਦੋ ਮੈਂ ਕਿਉਂਕਿ ਹਾਂਜੀ ਚੋਣਾਂ ਤੋਂ ਪਹਿਲੇ ਕਹਿੰਦੇ ਸੀ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਟਰੱਕ ਭਰ ਕੇ ਨੋਟਸ ਦੇ ਪੰਜਾਬ ਨੂੰ ਆਉਣਗੇ, ਤੁਸੀਂ ਟਰਾਲੀਆਂ ਭਰ ਲਿਓ। ਭੁੱਖੇ ਨੰਗੇ ਲੋਕ ਕੀ ਦੇ ਸਕਦੇ, ਖੋ ਸਕਦੇ ਨੇ, ਉਹਦੇ ਕੋਈ ਸ਼ੱਕ ਨਹੀਂ, ਬਟ ਉਹ ਬਾਇਸ ਹੈ। ਹੁਣ ਦੇ ਰਹੇ ਨੇ, ਜੇ ਬਿਹਾਰ ਨਤੀਸ਼ ਕੁਮਾਰ ਦੇ ਨਾਲ ਕੀਤਾ ਪੈਕੇਜ ਦਿੱਤਾ ਹੈ, ਜੇ ਤੇਲਗੂ ਦੇਸਮ ਨੇ ਜਿਹੜਾ ਉਹ ਚੁੱਕਿਆ ਝੰਡਾ ਤੇ ਉਹਨਾਂ ਨੂੰ ਵੀ ਕਿਹਾ ਜੀ ਤੁਹਾਨੂੰ ਸਪੈਸ਼ਲ ਪੈਕੇਜ ਦੇਵਾਂਗੇ। ਸਾਨੂੰ ਮਨਵਿੰਦਰ ਸਿੰਘ ਖਾਲਸਾ ਫਤਿਹ ਬੁਲਾਉਂਦੇ ਨੇ। ਰਾਜਪਾਲ ਸਿੰਘ ਲਿਖਦੇ ਨੇ ਕੈਨ ਯੂ ਟੈਲ ਬੀਜੇਪੀ ਵਿਲ ਵੈਨਿਸ਼ ਇਨ 2019। ਦੇਖੋ ਜੋ ਹਾਲਾਤ ਨੇ ਔਰ ਜਿਸ ਜ਼ੋਰ ਨਾਲ ਆਰਐਸਐਸ ਦੀ ਗੁੰਡਾਗਰਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਹ 2019 ਚ ਜਿਹੜੇ ਨੇ ਵੈਨਿਸ਼ ਹੋਣਗੇ ਜੀ। ਇਹ ਕੋਈ ਵੀ ਹੱਥ ਕੰਡਾ ਅਪਣਾ ਕੇ ਵਾਪਸ ਇੱਕ ਵਾਰੀ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਜੀ। ਰਾਜ ਸਾਹਿਬ ਹੁਣ ਆਪਾਂ ਆਂਦੇ ਹਾਂ ਐਂਡ ਵਾਲੇ ਇਸ਼ੂ ਵਿੱਚ, ਕਿਉਂਕਿ ਅਸੀਂ ਜਦੋਂ ਦੀ ਇਹ ਹੁਣ ਸਾਡੀ ਈਮੇਲ ਫੰਕਸ਼ਨਲ ਹੈ ਜੀ, ਜੋ ਕਾਫੀ ਲੰਬਾ ਬਲੌਕ ਰਿਹਾ, ਹੁਣ ਸਾਨੂੰ ਲਿਖਤਾਂ ਵੀ ਮਿਲ ਰਹੀਆਂ ਨੇ। ਔਰ ਸਾਡੇ ਮਿੱਤਰ ਨਿਊਯਾਰਕ ਤੋਂ ਹੀ ਡਾਕਟਰ ਅਰਵਿੰਦਰ ਸਿੰਘ, ਉਹਨਾਂ ਨੇ ਸਾਨੂੰ ਅੱਜ ਚਿੱਠੀ ਲਿਖੀ ਹੈ, ਈਮੇਲ ਬੜੀ ਡੀਟੇਲਡ ਹੈ, ਮੈਂ ਸਮਾਂ ਸੀਮਾ ਕਰਕੇ ਵੇਰਵੇ ਵਿੱਚ ਨਹੀਂ ਜਾਵਾਂਗਾ। 2 ਪੁਆਇੰਟਸ, ਕਿਉਂਕਿ ਨੀਮ ਰਿਕ ਜੀ ਦਾ ਕੱਲ ਇੱਕ ਸਵਾਲ ਸੀ, ਜਦੋਂ ਕਿ ਮੈਂ ਉਹਨਾਂ ਦੇ 2 ਸਵਾਲ ਸੀ ਤੇ ਇੱਕ ਮੇਰੇ ਤੋਂ ਮਿਸ ਹੋਇਆ ਔਰ ਉਹਦੇ ਚ ਉਹਨਾਂ ਦਾ ਸੀ ਕਹਿਣਾ ਕਿ ਵੀ ਲੜਾਈ ਦੀ ਸਿਚੁਏਸ਼ਨ ਦੇ ਵਿੱਚ ਕੀ ਜਿਹੜੇ ਭਾਰਤੀ ਫੌਜ ਦੇ ਵਿੱਚ ਸਿੱਖ ਨੇ ਉਹ ਰਿਵੋਲਟ ਕਰਨਗੇ ਜਾਂ ਉਹ ਰਿਬੈਲ ਹੋਣਗੇ। ਔਰ ਉਹਦਾ ਨੋਟਿਸ ਲੈਂਦੇ ਆ ਇਹਨਾਂ ਨੇ, ਡਾਕਟਰ ਰਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਦੇਖੋ ਅਸੀਂ ਪਬਲਿਕ ਸਿਵਿਲੀਅਨ ਫਰੰਟ ਤੇ ਜਿਵੇਂ ਕਸ਼ਮੀਰੀਆਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਸਿੱਖਾਂ ਦਾ ਹੈ, ਅਸੀਂ ਤਵਾਜ਼ਨ ਜਿਹੜਾ ਆਪਸ ਦੇ ਵਿੱਚ ਤਾਵਨ ਕਰੀਏ, ਤਾਲਮੇਲ ਕਰੀਏ, ਫੌਜ ਨੂੰ ਵੱਲ ਅਸੀਂ ਅਜੇ ਨਾ ਜਾਈਏ। ਔਰ ਮੈਂ ਵੀ ਇਹ ਮਹਿਸੂਸ ਕਰਦਾ ਕਿ ਜਿਹੜੀ ਫੌਜ ਦੀ ਟ੍ਰੇਨਿੰਗ ਹੁੰਦੀ ਹੈ, ਉਹ ਭਾਵੇਂ ਇੰਡੀਆ ਹੋਏ ਪਾਕਿਸਤਾਨ ਹੋਏ, ਉਹਨਾਂ ਦਾ ਇੱਕ ਵੱਖਰਾ ਮਾਈਂਡ ਸੈਟ ਵੀ ਹੈ, ਸੈਟਅਪ ਵੀ ਵੱਖਰਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਵੇਲੇ ਹਜ਼ਾਰਾਂ ਸਿੱਖ ਫੌਜੀਆਂ ਨੇ, ਜਿਨ੍ਹਾਂ ਨੂੰ ਅਸੀਂ ਧਰਮੀ ਫੌਜੀ ਕਹਿੰਦੇ ਹਾਂ, ਉਹ ਬੈਰਕਾਂ ਛੱਡੀਆਂ, ਬਗਾਵਤ ਕੀਤੀ। ਲੇਕਿਨ ਉਹਦੇ 'ਚ ਵੀ ਮੈਂ ਦੇਖਦਾ ਕਿ ਸੂਬੇਦਾਰ ਮੇਜਰ ਤੋਂ ਅਬਵ ਰੈਂਕ ਦੇ ਕੋਈ ਆਫੀਸਰਸ ਨਹੀਂ ਸਨ ਔਰ ਉਹ ਬਗਾਵਤ 7-8 ਥਾਵਾਂ ਤੇ ਹੋਈ, ਉਸ ਦਾ ਅਸਰ ਵੀ ਹੋਇਆ। ਉਹਨਾਂ ਨੇ ਇਹ ਦੱਸਿਆ ਕਿ ਭਾਈ ਧਰਮ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ। ਪਰ ਮੈਂ ਸਮਝਦਾ ਵੀ ਬਹੁਤ ਵਾਰ ਫੌਜਾਂ ਦੀ ਟ੍ਰੇਨਿੰਗ ਜਿਸ ਕਿਸਮ ਦੀ ਹੁੰਦੀ ਹੈ, ਉਹ ਕਦੇ ਵੀ ਕਿਸੇ ਰੈਵੋਲੂਸ਼ਨ ਦੀ ਪਹਿਲੀ ਸਟੇਜ ਦੇ ਉੱਤੇ ਉਹ ਕੋਈ ਜੁਆਇਨ ਨਹੀਂ ਕਰਦੇ। ਔਰ ਉਹਦੇ ਜਿਵੇਂ ਰਸ਼ੀਆ ਦੇ ਵਿੱਚ ਸੀ ਕਿ ਵੀ ਭਾਵੇਂ ਇੱਕ ਸਟੇਜ ਆਈ ਕਿ ਉਹਨਾਂ ਨੂੰ ਸਮਝ ਲੱਗਦਾ ਸੀ ਕਿ ਵੀ ਫੌਜ ਨਾਲ ਲੋਕਾਂ ਨੂੰ ਕ੍ਰਸ਼ ਕਰ ਲੈਣਗੇ, ਔਰ ਫਿਰ ਜਦੋਂ ਟੈਂਕ ਟੂੰਕ ਲਿਆਏ ਤੇ ਫੌਜ ਦੇ ਵਿਚਲੇ ਜਿਹੜੇ ਸੀ ਉਹਨਾਂ ਨੇ ਲੋਕਾਂ ਦੇ ਉੱਤੇ ਟੈਂਕ ਚੜਾਉਣ ਤੋਂ ਨਾ ਕਰ ਦਿੱਤੀ, ਉਦੋਂ ਤੱਕ ਸਿੰਪੈਥੀ ਵੇਵ ਬਣ ਜਾਂਦੀ ਹੈ। ਸੋ ਜਦੋਂ ਤੱਕ ਮੂਵਮੈਂਟ ਉਸ ਲੈਵਲ ਤੇ ਜਾਂਦੀ ਹੈ ਕਿ ਤੁਹਾਡੇ ਲੋਕਾਂ ਦੇ ਵਿੱਚ ਉਹ ਪਾਰਟ ਹੁੰਦਾ, ਅਦਰਵਾਈਜ਼ ਬਹੁਤਿਆਂ ਲਈ ਫੌਜ ਦੀ ਨੌਕਰੀ ਤਾਂ ਜਿਹਨੂੰ ਕਹਿੰਦੇ ਨੇ ਵੀ ਢਿੱਡ ਪਾਲਣ ਦਾ ਸਾਧਨ ਹੈ। ਸੋ ਦੂਸਰਾ ਜਿਹੜਾ ਸਵਾਲ ਇਹਨਾਂ ਨੇ ਖਾਸ ਤੌਰ ਤੇ the second topic I would like to draw your attention is that we are falling in the same trap as before। ਹੁਣ ਉਹਦੇ 'ਚ ਜਿਹੜਾ ਗੈਂਗਸਟਰਸ ਦਾ ਇਸ਼ੂ ਹੈ, ਉਹਨਾਂ ਡਾਕਟਰ ਸਾਹਿਬ ਨੇ ਇਹ ਜਿਹੜੀ ਹੈ ਇਸ ਨੂੰ ਇੱਕ ਕਾਈਂਡ ਆਫ ਚੇਤਾਵਨੀ ਦਿੱਤੀ ਹੈ ਕਿ ਏਜੰਸੀਆਂ ਉਹੀ ਖੇਡ ਰਹੀਆਂ ਕਿ ਗੈਂਗਸਟਰਸ ਔਰ ਸਿੱਖ ਖਾਲਿਸਤਾਨ ਦੀ ਮੂਵਮੈਂਟ ਨੂੰ ਕਲੱਬ ਟੂਗੈਦਰ ਕਰਨ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ the whole movement of separatist state will be finished ਜੇ ਅਸੀਂ ਇਹਨੂੰ ਜਿਹੜਾ ਨਾ ਸਮਝਿਆ ਇਸ ਏਜੰਸੀਆਂ ਦੀ ਖੇਡ ਨੂੰ। our fight should be based on constitutional, legal and political means ਕਿ ਕਾਨੂੰਨੀ ਤੌਰ ਤੇ ਔਰ ਲੀਗਲ ਤੌਰ ਤੇ ਔਰ ਸਿਆਸੀ ਤੌਰ ਤੇ।
ਔਰ ਉਹਨਾਂ ਨੂੰ ਜਿਹੜਾ ਸਾਨੂੰ ਦੂਜੇ ਤੋਂ ਕਾਮਨ ਔਰ ਮਿਨੀਮਮ ਪੋਲੀਟੀਕਲ ਪ੍ਰੋਗਰਾਮ ਸ਼ੁੱਡ ਬੀ ਫਾਰਮਡ so that different Sikh political groups can work together to make progress on the issues confronting us ਕਿ ਸਾਨੂੰ ਹਰ ਹਾਲਤ 'ਚ ਕਿਸੇ ਵੀ ਜਿਹੜਾ ਵਾਇਲੈਂਸ ਵੱਲ ਹਿੰਸਾ ਵੱਲ ਜਾਂਦਾ ਰਸਤਾ ਹੈ ਉਸ ਤੋਂ ਆਪਣੇ ਆਪ ਨੂੰ ਔਰ ਮੈਂ ਸਮਝਦਾ ਵੀ ਇਹ ਠੀਕ ਐਡਵਾਈਸ ਹੈ ਅਸੀਂ ਇਸ ਇਸ਼ੂ ਨੂੰ ਲਿਆ ਇਸ ਲਿਹਾਜ਼ ਨਾਲ ਇਹ ਵਾਰਨ ਕਰਨ ਦੇ ਲਈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਸਿੱਖਾਂ ਨੂੰ ਖੜਕੂ ਕਹਿ ਕੇ ਮਾਰਿਆ ਫਿਰ ਡਰੱਗਸ ਦੇ ਹਵਾਲੇ ਕਰਕੇ ਮਾਰਿਆ ਔਰ ਹੁਣ ਇਹਨਾਂ ਦਾ ਤਰੀਕਾ ਇਹ ਹੈ ਅਸੀਂ ਕਦੇ ਵੀ ਜਿਹੜੀ ਵੀ ਕੋਈ ਇਸ ਕਿਸਮ ਦੀ ਗੈਰ ਜਿਹੜੀ ਕਿ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਹੈ ਅਸੀਂ ਕਦੇ ਵੀ ਉਹਦੇ ਹਮਾਇਤੀ ਨਹੀਂ ਅਸੀਂ ਸਮਝਦੇ ਹਾਂ ਕਿ ਮੂਵਮੈਂਟ ਸਾਫ ਸੁਥਰੇ ਢੰਗ ਨਾਲ ਹੀ ਲੜੀ ਜਾਂਦੀ ਹੈ ਔਰ ਲੜੀ ਜਾਣੀ ਚਾਹੀਦੀ ਹੈ ਔਰ ਇਹੀ ਉਹਨਾਂ ਨੇ ਵਾਰਨ ਕੀਤੇ ਔਰ ਉਹਨਾਂ ਨੇ ਕਿਹਾ ਵੀ ਸਿੱਖ ਲੀਡਰਸ਼ਿਪ ਹੂ ਐਡਵੋਕੇਟ ਸੈਪਰੇਟ ਸਿੱਖ ਸਟੇਟ ਸ਼ੁੱਡ ਅੰਡਰਸਟੈਂਡ that whatever is said on air, TV and social media will have direct impact on Sikh youth abroad in Punjab. The choices we make today will directly affect future generations to come. I hope we make correct choices. With kind regards, Dr. Arvinder Singh. So Dr. Sahab, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੋਨੋਂ ਇਸ਼ੂਜ਼ ਦੇ ਉੱਤੇ ਤੁਸੀਂ ਬੜੀ ਸੇਨਰ ਜਿਹੜੀ ਕਿ ਬਹੁਤ ਵਾਰੀ ਆਪਣੇ ਕਈ ਭਾਵੁਕਤਾ ਦਾ ਸ਼ਿਕਾਰ ਹੁੰਦੇ ਨੇ ਲੇਕਿਨ ਡਾਕਟਰ ਸਾਹਿਬ ਜਿਹੜੇ ਨੇ ਬੜੇ ਅੱਛੇ ਐਨਾਲਿਸਟ ਨੇ ਔਰ ਉਹਨਾਂ ਨੇ ਇਹ ਦੋਨੋਂ ਹੀ ਇਸ਼ੂ ਬੜੇ ਠੀਕ ਪਰਸਪੈਕਟਿਵ ਸਾਹਮਣੇ ਲਿਆਂਦੇ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੈ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾ ਬਿਕਰਾਲਾ ਖਿਨਮੈ ਦੂਰ ਕੀਏ ਦਇਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹਿ ਨਾਨਕ ਸਰਣਾਏ ਰਹਾਉ ਦੀ ਤੁਕ ਹੈ ਤੁਮੈ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਕਿ ਹੇ ਵਾਹਿਗੁਰੂ ਮੈਂ ਤਾਂ ਇਸ ਸੁਪਨੇ ਨੁਮਾ ਸੰਸਾਰ ਦੇ ਜਾਲ ਵਿੱਚ ਉਲਝ ਗਿਆ ਸੀ ਫਸਿਆ ਹੋਇਆ ਸੀ ਇਸ ਵਿੱਚ ਗ੍ਰਸਤ ਸੀ ਤੁਮੈ ਛਡਾਏ ਲਿਓ ਜਨ ਆਪਣਾ ਤੁਸੀਂ ਮੈਨੂੰ ਆਪਣਾ ਬਣਾ ਕੇ ਆਪਣਾ ਜਨ ਬਣਾ ਕੇ ਇਸ ਮਾਇਆ ਦੇ ਜਾਲ ਚੋਂ ਸੰਸਾਰ ਦੇ ਟ੍ਰੈਪ ਚੋਂ ਕੱਢਿਆ ਅਨਕ ਬੀਂਗ ਦਾਸ ਕੇ ਪਰ ਹਰਿਆ ਬੀਂਗ ਹੁੰਦਾ ਵਿੰਗ ਟੇਡ ਕਿ ਜਿਹੜੇ ਮੇਰੇ ਵਿੱਚ ਬਹੁਤ ਸਾਰੇ ਔਗਣ ਸਨ ਵਿੰਗਟੇਡ ਸਨ ਪਰ ਹਰਿਆ ਤੁਸੀਂ ਦੂਰ ਕੀਤੇ ਨੇ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਸੀਂ ਬਖਸ਼ਿਸ਼ ਕੀਤੀ ਕਿਰਪਾ ਕੀਤੀ ਮੈਨੂੰ ਆਪਣਾ ਬਣਾਇਆ ਔਰ ਤੁਮੈ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹੋ ਪਰਬਤ ਦੋਖ ਮਹਾ ਬਿਕਰਾਲਾ ਕਿ ਮੇਰੇ 'ਚ ਇੰਨੇ ਐਬ ਪਰਬਤ ਜਿੰਨਾ ਪਹਾੜ ਉੱਚਾ ਹੈ ਇਵੇਂ ਮੈਂ ਐਬਾਂ ਨਾਲ ਭਰਿਆ ਹੋਇਆ ਔਰ ਕੱਲੇ ਹੀ ਨਹੀਂ ਮਹਾ ਬਿਕਰਾਲਾ ਵਿਕਰਾਲ ਹੁੰਦਾ ਡਰਾਉਣ ਵਾਲੇ ਕਿ ਮੈਂ ਇਸ ਕਿਸਮ ਦਾ ਜਿਹੜਾ ਪਹਾੜਾਂ ਜਿੰਨੇ ਮੇਰੇ 'ਚ ਔਗਣ ਔਰ ਇੱਕ ਖੌਫਨਾਕ ਹੱਦ ਤੱਕ ਜਿਹੜਾ ਮੇਰਾ ਕਿਰਦਾਰ ਖਿਨਮੈ ਦੂਰ ਕੀਏ ਦਇਆਲਾ ਹੇ ਦਇਆਲ ਹੇ ਵਾਹਿਗੁਰੂ ਤੁਸੀਂ ਦਇਆ ਕਰਕੇ ਮੇਰੇ ਸਾਰੇ ਇਹ ਔਗਣ ਤੇ ਨਾ ਪੱਖੀ ਜਿਹੜੇ ਰੁਝਾਨ ਸੀ ਖਿਨਮੈ ਪਲ ਭਰ ਦੇ ਵਿੱਚ ਦੂਰ ਕਰ ਦਿੱਤੇ ਸੋਗ ਰੋਗ ਵਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਉਸ ਵਾਹਿਗੁਰੂ ਦਾ ਨਾਮ ਲੈ ਕੇ ਜਪਣ ਨਾਲ ਜਿਹੜਾ ਸੋਗ ਹੈ ਸਟੇਟ ਆਫ ਸੌਰੋ ਰੋਗ ਜਿਹੜੀ ਬਿਮਾਰੀ ਔਰ ਵਿਪਤ ਮੁਸ਼ਕਲ ਵਿਪਤਾ ਇਹ ਜਿੰਨੀਆਂ ਸਨ ਹੇ ਵਾਹਿਗੁਰੂ ਜਦੋਂ ਦਾ ਮੈਂ ਤੇਰੇ ਲੜ ਲੱਗਾ ਤੁਸੀਂ ਇਹਨਾਂ ਸਭ ਨੂੰ ਦੂਰ ਕਰ ਦਿੱਤਾ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹਿ ਨਾਨਕ ਸਰਣਾਏ ਕਿ ਤੁਸੀਂ ਮੇਰੇ ਤੇ ਦ੍ਰਿਸ਼ਟੀ ਧਾਰੀ ਕਿਰਪਾ ਦਾ ਕਟਾਕਸ਼ ਕਿਰਪਾ ਦੀ ਨਜ਼ਰ ਰਹਿਮਤ ਦੀ ਨਜ਼ਰ ਤੁਸੀਂ ਦੇਖੀ ਲੀਨੋ ਲੜ ਲਾਏ ਤੁਸੀਂ ਮੈਨੂੰ ਆਪਣੇ ਲੜ ਲਾ ਲਿਆ ਹਰ ਚਰਨ ਗਹਿ ਨਾਨਕ ਸਰਣਾਏ ਔਰ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਮੈਂ ਇਸ ਲਈ ਕਿਉਂਕਿ ਤੁਸੀਂ ਸਾਰੇ ਦੁੱਖਾਂ ਦੇ ਦੂਰ ਕਰਨ ਵਾਲੇ ਹੋ ਮੈਂ ਤੁਹਾਡੀ ਸ਼ਰਨ ਹੀ ਤੱਕੀ ਹੈ ਹੋਰ ਕਿਸੇ ਪਾਸੇ ਮੈਂ ਕੋਈ ਆਸਰਾ ਨਹੀਂ ਤੱਕਿਆ ਜੀ ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਇਹ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਿਨਾਂ ਸੁਣਾ ਗਿਆ ਦੋ ਦੇਖਦੇ ਰਹੋ ਜੀ ਵੇਰੀ ਫੋ ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।